अस्सलाम वालेकुम। मैं ਤੁਹਾਡਾ ਆਪਣਾ ਨਾਸਰ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ। 1947 ਪਾਰਟੀਸ਼ਨ ਵੰਡ ਵੇਲੇ ਜਿਹੜੇ ਹਾਲਾਤ ਸਨ ਤੇ ਉਸ ਤੋਂ ਪਹਿਲਾਂ ਲੋਕ ਕਿਸ ਤਰ੍ਹਾਂ ਵਸਦੇ ਸਨ, ਕਿਸ ਤਰ੍ਹਾਂ ਦੇ ਵਸੇਬ ਸਨ ਤੇ ਉਹਨਾਂ ਦਾ ਆਪਸ 'ਚ ਬੈਠ ਖਲੋਣ ਉੱਠਣ ਇੱਕ ਮੇਲ ਵਰਤ ਹਿੰਦੂਆਂ ਦਾ ਮੁਸਲਮਾਨਾਂ ਦਾ, ਮੁਸਲਮਾਨਾਂ ਦਾ ਹਿੰਦੂਆਂ ਦਾ ਜਾਂ ਸਿੱਖਾਂ ਨਾਲ ਜਾਂ ਦੂਸਰੀਆਂ ਜਿੰਨੀਆਂ ਵੀ ਕੌਮਾਂ ਸਨ ਪਿੰਡਾਂ 'ਚ ਵੱਸਦੇ ਬਸਤੀਆਂ ਜਾਂ ਆਲੇ ਦੁਆਲੇ, ਤੇ ਉਹ ਲੋਕ ਜਿਨ੍ਹਾਂ ਨੇ ਇਹ ਦੌਰ ਜਿਹੜਾ ਵੇਖਿਆ, ਸਾਡੀ ਖੁਸ਼ਕਿਸਮਤੀ ਹੈ ਕਿ ਅੱਜ ਬਾਬਾ ਜੀ ਕੋਲ ਬੈਠੇ ਆ ਜਿਨ੍ਹਾਂ ਨੇ ਇਹ ਜਿਹੜਾ ਦੌਰ 47 ਤੋਂ ਪਹਿਲਾਂ ਦਾ, ਵੰਡ ਤੋਂ ਪਹਿਲਾਂ ਦਾ ਵੇਖਿਆ। ਉਦੋਂ ਇਹਨਾਂ ਦੀ ਉਮਰ ਕੋਲ ਲਗਭਗ 25 ਸਾਲ ਦੇ ਕੋਲ ਸੀ ਤੇ ਇਹਨਾਂ ਕੋਲ ਪੁੱਛਾਂਗੇ ਉਹ ਹਾਲਾਤ, ਉਹ ਗੱਲਾਂ ਬਾਤਾਂ ਕਿ ਵੰਡ ਤੋਂ ਪਹਿਲਾਂ ਕੀ ਹਾਲਾਤ ਸਨ, ਤੇ ਗੱਲ ਕਰਦੇ ਹਾਂ ਬਾਬਾ ਜੀ ਦੇ ਨਾਲ। ਅਸਲਾਮ ਵਾਲੇਕੁਮ। ਵਾਲੇਕੁਮ ਸਲਾਮ। ਬਾਬਾ ਜੀ ਕੀ ਨਾਂ ਤੁਹਾਡਾ? ਫਜ਼ਲ ਮੁਹੰਮਦ। ਫਜ਼ਲ ਮੁਹੰਮਦ। ਤੇ ਤੁਹਾਡੇ ਅੱਬਾ ਜੀ ਦਾ? ਬਰਕਤ ਅਲੀ। ਬਰਕਤ ਅਲੀ। ਹਾਂ। ਅੱਛਾ ਬਾਬਾ ਜੀ, ਜਿੱਥੇ ਆਪਾਂ ਬੈਠੇ ਹੋਣਾ ਪਿੰਡ ਦਾ ਨਾਂ ਕੀ ਆ? ਇੱਕ ਚੱਕ। ਇੱਕ ਚੱਕ ਰਾਮਦਵਾਲੀ? ਨਹੀਂ, ਇੱਕ ਚੱਕ ਰਸੂਲਪੁਰ। ਅੱਛਾ, ਰਸੂਲਪੁਰ। ਜ਼ਿਲ੍ਹਾ ਕਿਹੜਾ? ਜ਼ਿਲ੍ਹਾ ਫੈਸਲਾਬਾਦ। ਫੈਸਲਾਬਾਦ। ਅੱਛਾ, ਇਹ ਦੱਸੋ ਵੀ ਆਪਣੀ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਹੁਣ? ਹੁਣ ਹਾਂਜੀ। ਹੁਣ 100 ਸਾਲ ਦੇ ਲਾਗੇ ਛਾਗੇ। ਅੱਛਾ, ਜਦੋਂ ਹੋਈ ਆ ਪਾਰਟੀਸ਼ਨ, ਜਦੋਂ ਵੰਡ ਹੋਈ ਪੰਜਾਬ ਦੀ, ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? 25 ਸਾਲ। 25 ਸਾਲ ਉਮਰ ਹੈਗੀ ਸੀ? ਹਾਂ। ਤੇ ਉਹ ਤੁਹਾਡਾ ਵਿਆਹ ਹੋਇਆ ਸੀ ਵੰਡ ਤੋਂ ਪਹਿਲਾਂ? ਹਾਂ, ਵਿਆਹ ਹੋਇਆ। ਕਿੱਥੇ ਹੋਇਆ ਸੀ ਵਿਆਹ? ਹਰਮੋਈ। ਹਰਮੋਈ ਲਾਗੇ ਸੀ ਪੈਂਦਾ? ਆ ਲਾਗੇ ਨਹੀਂ, ਆ ਹਰਮੋਇਨ। ਅੱਛਾ, ਤੁਸੀਂ ਇਹ ਦੱਸੋ ਮੈਨੂੰ ਵੀ ਆਏ ਤੁਸੀਂ ਇੱਧਰ ਦੇ ਜੇ ਵਸਿੰਦੇ ਕਿ ਉੱਧਰੋਂ ਉੱਠ ਕੇ ਆਏ ਜੇ? ਉਧਰ ਉੱਠ ਕੇ ਆਏ ਆ। ਕਿਹੜਾ ਪਿੰਡ ਸੀ ਉਧਰ ਆਪਣਾ? ਇੱਕ ਚੱਕ ਸਫੀਪੁਰ। ਸਫੀਪੁਰ। ਤੇ ਤਹਿਸੀਲ? ਤਹਿਸੀਲ ਜਲੰਧਰ। ਜ਼ਿਲ੍ਹਾ ਵੀ ਜਲੰਧਰ ਹੀ ਆ? ਜ਼ਿਲ੍ਹਾ ਵੀ ਜਲੰਧਰ। ਠੀਕ ਹੈ। ਸਫੀਪੁਰ ਬੜਾ ਵੱਡਾ ਪਿੰਡ ਆ? ਹਾਂ, ਛੋਟਾ ਨਹੀਂ, ਬਹੁਤ ਵੱਡਾ ਨਹੀਂ, ਦਰਮਿਆਨ। ਅੱਛਾ, ਇਹ ਦੱਸੋ ਤੁਸੀਂ ਵੀ ਕਿੰਨੇ ਕੁ ਘਰ ਸਨ ਉੱਥੇ ਆਪਣੇ ਪਿੰਡ ਦੇ ਵਿੱਚ? ਆਬਾਦੀ ਕਿੰਨੀ ਕੁ ਸੀ? ਆਬਾਦੀ ਬਾਵਾ ਸੀਗੀ। ਕਿੰਨੇ ਕੁ ਘਰ ਹੋਣੇ ਆ ਉੱਥੇ? ਹੋਣਾ 200 ਘਰ, 200-300 ਘਰ। ਬਾਕੀ ਚਮਾਰ ਸੀਗੇ। ਤੇ ਇਹ ਆਪਣੇ ਮੁਸਲਮਾਨਾਂ ਦੇ ਘਰ ਕਿੰਨੇ ਸੀ? ਮੁਸਲਮਾਨਾਂ ਦੇ 200 ਘਰ ਸੀਗਾ। ਤੇ ਚਮਾਰਾਂ ਦਾ? ਚਮਾਰਾਂ ਦਾ 100 ਸੀਗਾ। ਲਾਗੇ ਲਾਗੇ ਸ਼ਫੀਪੁਰ ਦੇ ਲਾਗੇ ਲਾਗੇ ਕੋਈ ਪਿੰਡਾਂ ਦੇ ਨਾਂ ਦੇਖ ਤੇ ਹੈ ਯਾਰ? ਹਾਂ, ਸਾਰੀ ਜਗ੍ਹਾ। ਪਟੋਰੀ, ਪੇੜਾ, ਨਾਜਕਾ, ਦੂਧਪੁਰ ਹੈ ਨਹੀਂ ਹੋਰ? ਬਸ ਇਹ ਆਲੇ ਦੁਆਲੇ ਪਿੰਡ ਸੀਗੇ। ਠੀਕ ਹੈ। ਫਰਕਣਾ ਤਾਂ ਬਹੁਤ ਸੀਗੇ ਨਾ। ਅੱਛਾ, ਇਹ ਤੇ ਆਪਣਾ ਸ਼ਫੀਪੁਰ ਹੋ ਗਿਆ ਨਾ? ਹਾਂ। ਸ਼ਫੀਪੁਰ ਦੇ ਲਾਗੇ ਕੋਈ ਗਾਖਲਾ ਪਿੰਡ ਵੀ ਹੈਗਾ ਸੀ? ਕੀ? ਗਿੱਲਾ ਗਾਖਲਾ? ਨਹੀਂ, ਕੋਈ ਲਾਗੇ ਕੋਈ ਪਿੰਡ ਗਿੱਲਾ ਗਾਖਲਾ ਦਾ ਨਹੀਂ ਪਤਾ? ਨਹੀਂ। ਅੱਛਾ, ਇਹ ਦੱਸੋ ਤੁਸੀਂ ਮੈਨੂੰ ਵੀ ਇਹ ਆਪਣੇ ਜਿਹੜਾ ਸ਼ਫੀਪੁਰ ਇਹ ਤੇ ਹੋ ਗਿਆ ਨਾ ਮੁਸਲਮਾਨਾਂ ਦਾ, 200 ਘਰ ਮੁਸਲਮਾਨਾਂ ਦਾ, ਹਾਂ। ਤੇ 100 ਵਿੱਚ ਤੁਸੀਂ ਦੱਸਿਆ ਵੀ ਇਹ ਚਮਾਰ ਬੈਠੇ ਸਨ। ਹਾਂ। ਤੇ ਉਹਨਾਂ ਦੇ ਇਸ ਤੋਂ ਇਲਾਵਾ ਜਿਹੜੇ ਲਾਗੇ ਆਪਣੇ ਪਿੰਡ ਨੇ, ਉਹ ਸਿੱਖਾਂ ਦੇ ਵੀ ਕੋਈ ਪਿੰਡ ਹੈਗੇ ਜਾਂ ਹਿੰਦੂ ਰਹਿੰਦੇ ਸੀ ਲਾਗੇ ਲਾਗੇ? ਪਟੋਰੀ ਸਿੱਖਾਂ ਦੀ ਸੀ। ਜਿਹੜਾ ਨਾਜਕਾ ਸੀ ਉਹ ਵੀ ਮੁਸਲਮਾਨਾਂ ਦਾ, ਭੇੜਾਂ ਵੀ ਮੁਸਲਮਾਨਾਂ ਦੀਆਂ, ਦੂਧਪੁਰ ਵੀ ਮੁਸਲਮਾਨਾਂ ਦਾ। ਸਾਰੋਬਾਦ ਜਿਹੜਾ ਸੀ, ਅੱਧੇ ਥੋੜ੍ਹੇ ਘਰ ਮੁਸਲਮਾਨਾਂ ਦੇ ਸੀ, ਬਾਕੀ ਉਹ ਸਿੱਖ ਸੀ। ਠੀਕ ਹੈ। ਤੇ ਇਹ ਦੱਸੋ ਮੈਨੂੰ ਵੀ ਆਪਣਾ ਪਿੰਡ ਦੇ ਵਿੱਚ ਜਿਹੜਾ ਸ਼ਫੀਪੁਰ ਆ, ਹਾਂ, ਇੱਥੋਂ ਆਪਣੇ ਜਿਹੜੇ ਉੱਠ ਕੇ ਆਏ ਆ ਜਿਹੜੀਆਂ ਮੁਸਲਮਾਨਾਂ ਵਾਲੇ ਪਾਰਟੀਸ਼ਨ ਵੇਲੇ ਉੱਠ ਕੇ ਕਿੱਥੇ ਕਿੱਥੇ ਬੈਠੇ, ਕੋਈ ਹੈ ਪਤਾ? ਹਾਂ, ਉਹ ਬੂਰੇ ਬੈਠੇ ਆ ਤੇ ਫੈਲਾਬਾਦ। ਸਿੱਖ ਵਾਲੇ ਬੈਠੇ ਆ ਇੱਕ ਘਰ। ਇੱਕ ਘਰ ਬੈਠਾ ਭਾਗੋ ਵਾਲੀ। ਇੱਕ ਘਰ ਬੈਠਾ ਚਟਿਆਣੇ ਦੇ ਕੋਲ, ਟੋਭੇ ਦੇ ਕੋਲ, 6 ਚੱਕ, ਉੱਥੇ ਬੈਠੇ ਬਾਕੀ ਬਾਤ। ਠੀਕ ਹੈ। ਤੇ ਆਪਣੇ ਪਿੰਡ ਦੇ ਜਿਹੜੇ ਬੰਦੇ ਸਨ, ਪਿੰਡ ਦਾ ਕੋਈ ਲੰਬੜਦਾਰ ਜਾਂ ਸਰਪੰਚ ਉਦੋਂ ਕੌਣ ਹੁੰਦਾ ਸੀ? ਉਹ ਰਾਜਪੂਤ। ਕੀ ਨਾਂ ਉਹਦਾ? ਤਫੈਲ। ਤੇ ਉਹ ਰਾਜਪੂਤ ਕਿੱਥੇ ਬੈਠੇ ਆ? ਉਹ ਬੂਰੇ ਬੂਰੇ ਬੈਠੇ। ਤੇ ਕੁਛ ਉਹ ਦੱਸਿਆ ਸੀ ਪਿਛਲੇ ਬਾਬਾ ਜੀ ਨੇ ਪੁੱਛਿਆ ਸੀ ਨਾ, ਤੇ ਕੁਛ ਬੈਠੇ ਨੇ 84 ਆ ਨਸ਼ਹਿਰਾ ਵਿਰਕਾਂ। ਹਾਂ, 84 ਵੀ ਇੱਕ ਘਰ। ਹਾਂ, ਇੱਕ ਘਰ 84 ਵੀ। ਤੇ ਇਹ ਦੱਸੋ ਵੀ ਆਪਣੇ ਜਿਹੜੇ ਚਮਾਰ ਬੈਠੇ ਸੀ ਪਿੰਡ ਦੂਸਰੇ, ਤੁਸੀਂ ਦੱਸਿਆ ਵੀ ਇਹਨਾਂ ਦੇ ਕੋਈ ਨਾਂ ਯਾਦ ਹੈ ਉਹਨਾਂ ਦੇ ਕਿਸੇ ਬੰਦੇ ਦਾ? ਹਾਂ, ਨਾਂ ਤਾਂ ਥੋੜ੍ਹੇ ਯਾਦ ਆ ਹੁਣ। ਐਵੇਂ ਕਿ ਕਿਹੜਾ? ਮਹਿੰਗਾ ਯਾਦ ਆ, ਇੱਕ ਦੋ ਕਈ ਨਾਂ ਆ ਹੁਣ ਮੈਨੂੰ ਤਾਂ ਯਾਦ। ਇੱਕ ਆਪਾਂ ਲੈਣ ਦੇ ਹਾਂ ਛੱਜੂ। ਹੈ ਛੱਜੂ। ਸੱਜੂ ਵੀ ਯਾਦ ਆ।
ਛੱਜੂ ਦੇ ਕੋਈ ਭਰਾਵਾਂ ਦਾ ਨਾਂ ਯਾਦ? ਨਹੀਂ ਨਾ, ਉਹ ਭੁੱਲ ਗਿਆ। ਠੀਕ ਹੈ। ਤੇ ਇਹ ਦੱਸੋ ਤੁਸੀਂ ਮੈਨੂੰ ਵੀ ਆਪਣਾ ਉਦੋਂ ਦਾ ਜਿਵੇਂ ਤੁਸੀਂ ਦੱਸਿਆ ਵੀ ਲਾਗੇ ਲਾਗੇ ਪਿੰਡ ਪੰਡੋਰੀ ਜਿਹੜਾ ਵਾ ਸਿੱਖਾਂ ਦਾ ਸੀ, ਸਿੱਖਾਂ ਨੇ। ਤੇ ਆਉਣ ਜਾਣ ਹੈਗਾ ਸੀ ਸਿੱਖਾਂ ਮੁਸਲਮਾਨਾਂ ਦਾ? ਬਿਲਕੁਲ ਆਉਂਦੇ ਜਾਂਦੇ ਸੀ ਪਿੰਡ? ਆਉਂਦੇ ਜਾਂਦੇ। ਕੋਈ ਮੇਲ ਵਰਤਨ ਕਿਵੇਂ ਦਾ ਸੀ? ਬੜਾ ਮਿਹਰਬਾਨ। ਤੇ ਇੱਥੇ ਦੇ ਨਾ ਜਿਵੇਂ ਵਿਆਹ ਸ਼ਾਦੀ ਤੇ ਕੋਈ ਹੈ ਸੀ ਉਹਨਾਂ ਨੂੰ ਸੱਦਾ ਸੁੱਦਾ ਕਰਦੇ ਸੀ? ਵਿਆਹ ਸ਼ਾਦੀਆਂ ਤੇ ਜਾਈਦਾ ਵੀ, ਉਹ ਵੀ ਆਉਂਦੇ ਸੀ। ਠੀਕ ਹੈ। ਸਿੱਖ ਤੇ ਉਹ ਫੌਤਗੀ ਵਗੈਰਾ ਜਦੋਂ ਕੋਈ ਮੁਸਲਮਾਨਾਂ ਦੀ ਹੋ ਜਾਂਦੀ ਸੀ ਜਾਂ ਉਹਨਾਂ ਦੀ? ਉਹ ਵੀ ਆਉਂਦੇ ਸੀ, ਅਸੀਂ ਵੀ ਜਾਂਦੇ ਸੀ। ਠੀਕ ਹੈ। ਤੇ ਇਹ ਦੱਸੋ ਵੀ ਪਿੰਡ 'ਚ ਕੋਈ ਜਦੋਂ ਕੋਈ ਲੜਾਈ ਝਗੜਾ ਜਿਵੇਂ ਹੁਣ ਹੁੰਦਾ ਆਮ, ਕੋਈ ਲੜਾਈ ਝਗੜਾ ਹੋ ਜਾਂਦਾ ਸੀ, ਇਹ ਫੈਸਲੇ ਪੰਚਾਇਤੀ ਹੁੰਦੇ ਸੀ ਜਾਂ ਅਗਰ ਥਾਣੇ ਤੱਕ ਬਹੁਤਾ? ਨਹੀਂ, ਥਾਣੇ ਤੱਕ ਜਾਂਦੇ ਸੀ। ਪਹਿਲਾਂ ਪਰ ਵੀ ਹੁੰਦੀ ਸੀ, ਉਹ ਨਹੀਂ ਨਿਬੜਦੀ ਫਿਰ ਥਾਣੇ ਚਲ ਜਾਂਦੇ। ਜਿਹੜਾ ਨਹੀਂ ਨਿਬੜਦੀ। ਥਾਣਾ ਕਿਹੜਾ ਲੱਗਦਾ ਤੁਹਾਨੂੰ? ਆਦਮਪੁਰ। ਆਦਮਪੁਰ? ਠੀਕ ਹੈ। ਤੇ ਆਪਣੀ ਉੱਥੇ ਕਾਰੋਬਾਰ ਆਪਣਾ ਕੀ ਸੀ, ਵਾਹੀ ਸੀ ਜਾਂ? ਹਾਂ ਬਾਈ, ਆਪਣਾ ਬਾਈ ਦਾ। ਕਿੰਨੀ ਸੀ ਆਪਣੇ ਕੋਲ ਪੈਲੀ? ਪੈਲੀ ਸੀ 8 ਕੁ ਪੈਲੀਆਂ, ਬਾਕੀ ਠੇਕੇ ਦੇ ਬਾਈ ਦੀ, ਪੌੜੀ ਦੇ ਬਾਈ ਦੀ। ਉਹ ਕਿੰਨਾ ਦੇ ਠੇਕੇ ਦੇ ਬੋਲਦੇ ਜਿਹੜੀ? ਉਹ ਪੰਡੋਰੀ ਵਾਲਿਆਂ ਦੀ। ਪੰਡੋਰੀ ਵਾਲਿਆਂ ਦੀ? ਪੰਡੋਰੀ ਵਾਲਿਆਂ ਦੀ ਸਾਡੇ ਪਿੰਡ ਮਰੂਦ ਸੀਗੀ। ਉਹ ਬੰਦੇ ਸੀ। ਠੀਕ ਹੈ। ਉਹ ਵੀ ਬੰਦੇ ਸੀ। ਠੀਕ ਹੋ ਗਿਆ। ਤੇ ਇਹ ਦੱਸੋ ਤੁਸੀਂ ਮੈਨੂੰ ਵੀ ਪਿੰਡ ਦੇ ਵਿੱਚ ਆਪਣੇ ਮਸਜਿਦ ਜਿਹੜੀ ਆ ਉਹ ਕਿੱਥੇ ਕਰਕੇ ਪੈਂਦੀ? ਮਸਜਿਦ ਇੱਕ ਪਾਸੇ ਸੀਗੀ। ਤੇ ਕੋਈ ਗੁਰਦੁਆਰਾ ਵੀ ਆਇਆ ਸੀ ਲਾਗੇ? ਨਹੀਂ। ਮਸੀਤਾਂ ਕਿੰਨੀਆਂ ਸੀ? ਇੱਕੋ। ਤੇ ਘਰ ਆਪਣਾ ਜਿਹੜਾ ਤੁਹਾਡਾ ਉਹ ਕਿੱਥੇ ਕਰਕੇ ਪੈਂਦਾ? ਉਹ ਵੀ ਇੱਕ ਪਾਸੇ ਸੀਗਾ। ਹੁਣ ਹੈ ਜ਼ੇਨ 'ਚ ਆਪਣਾ ਘਰ ਦਾ ਨਕਸ਼ਾ ਕਿਵੇਂ ਦਾ ਸੀ? ਪੱਕੇ ਮਕਾਨ ਸੀਗੇ 3। ਮੋਰੇ ਪੱਕੇ ਸੀ ਤੇ ਮਗਰ ਕੱਚੇ ਸੀ। ਇਹਨਾਂ ਇੱਕ ਡੇੜੀ ਸੀ। ਅੱਛਾ। ਤੇ ਤੁਸੀਂ ਦੱਸਣ ਦੇ ਸੋ ਆਪਣੇ ਹੁਣੇ ਤੁਹਾਡਾ ਗੱਲਾਂ ਕਰਨੇ ਆ ਵੀ ਵਿਆਹ ਵਾਲੀ ਤੁਹਾਡੇ ਦੀ ਵਿਆਹ ਕਿਵੇਂ ਹੋਇਆ ਤੁਹਾਡਾ? ਇਹ ਵਿਆਹ ਜੀ ਉਦੋਂ ਇਹ ਰਿਵਾਜ਼ ਸੀਗਾ, ਜਿਹੜਾ ਬੱਚਾ ਹੋਵੇ ਜਿਹਨੂੰ ਨਾਂ ਨਿਕਾਹ ਆਉਂਦਾ ਹੋਵੇ ਉਹਨੂੰ ਮੌਲਵੀ ਪੜ੍ਹ ਕੇ ਕੁੜੀ ਨੂੰ ਵੀ ਪੜ੍ਹਾ ਦੇਣਾ ਤੇ ਮੁੰਡੇ ਨੂੰ ਵੀ ਪੜ੍ਹਾ ਦੇਣਾ। ਨਿਕਾਹ ਹੋ ਗਿਆ। ਪਾਣੀ ਪਿਆ ਦੇਣਾ? ਪਾਣੀ। ਮੌਲਵੀ ਨੂੰ ਪੜ੍ਹ ਲੈਣਾ, ਬੱਚਾ ਐਡਾ ਹੋਵੇ ਤਾਂ ਉਹਨੂੰ ਪੜ੍ਹ ਕੇ ਕੁੜੀ ਨੂੰ ਵੀ ਪੜ੍ਹਾ ਦੇਣਾ ਤੇ ਮੁੰਡੇ ਨੂੰ ਵੀ ਪੜ੍ਹਾ। ਤੁਹਾਡਾ ਵੀ ਐਵੇਂ ਆ? ਇੱਦਾਂ ਪਾਣੀ ਪੀ ਗਈ? ਪਾਣੀ ਪੀ। ਠੀਕ ਹੈ। ਪਾਣੀ ਪੀ ਕੇ। ਪਾਣੀ ਪੀ ਕੇ ਨਿਕਾਹ ਆ? ਹਾਂ। ਠੀਕ ਹੈ। ਫਿਰ ਇੱਧਰ ਆ ਗਿਆ। ਚਲੋ ਇੱਧਰ ਆਪਣਾ ਟੱਬਰ ਜਿਹੜਾ ਹੁਣ ਇੱਧਰ ਲੈਣ ਦਾ। ਅੱਛਾ, ਤੁਸੀਂ ਦੱਸਦੇ ਹੋ ਕੋਈ ਪਿੰਡ ਕੋਲ ਲੜਾਈ ਵੀ ਹੋਈ ਸੀ ਤੁਹਾਡੀ, ਉਹ ਕਿੰਨਾ ਨਾਲ ਹੋਈ ਸੀ? ਉਹ ਵੀ ਜੱਟਾਂ ਨਾਲ। ਕੀ ਨਾਂ ਸੀ ਉਹਨਾਂ ਦੇ ਵੱਡੇ ਦਾ? ਕਾਦਰ ਬਖਸ਼। ਕਾਦਰ ਬਖਸ਼ ਜੱਟ ਕਿਹੜੇ ਸੀ, ਗੋਤ ਕਿਹੜੀ ਉਹਨਾਂ ਦੀ? ਇਹ ਗੋਤਾਂ ਦਾ ਨਹੀਂ ਮੈਨੂੰ। ਅੱਛਾ। ਅਸੀਂ ਸਾਡਾ ਗਿੱਲਾਂ ਦਾ ਘਰ ਇੱਕੋ ਹੀ ਸੀ। ਠੀਕ ਹੈ। ਤੇ ਲੜਾਈ ਕਾਹਤੋਂ ਹੋ ਗਈ? ਬਸ ਐਵੇਂ ਉਹ ਬੰਦੇ ਤਕੜੇ ਸੀ, ਅਸੀਂ ਮਾੜੇ ਸੀ। ਤਾਂ ਉਹ ਐਵੇਂ ਸਾਡੇ ਬਾਬੇ ਨੂੰ ਗਾਲਾਂ ਗੂਲਾਂ ਵੀ ਕੱਢਦੇ ਸੀ। ਅਸੀਂ ਜੇਲਾਂ ਉੱਠੇ ਹਾਂ, ਬਾਬਾ ਰੋ ਪਿਆ ਸਾਡਾ, ਕਹਿੰਦਾ ਵੀ ਮੈਨੂੰ ਬੜਾ ਤੰਗ ਕਰਦੇ ਰਿਹਾ। ਮੈਂ ਕਿਹਾ ਬਾਬਾ ਅਸੀਂ ਹੁਣ ਉੱਠੇ ਹਾਂ, ਹੁਣ ਖੈਰ ਹੋ ਜਾਊਗੀ। ਉਹ ਤਗੜੇ ਸੀ ਬੰਦੇ। ਫਿਰ ਕੀ ਲੜਾਈ ਹੋਈ, ਕਿਵੇਂ ਹੋਈ, ਥੋੜੀ ਦੱਸੋ ਨਾ। ਫਿਰ ਸਾਹਮਣੇ ਸਾਹਮਣੇ ਹੋ ਗਿਆ ਵੀ ਅੱਜ ਲੜਨਾ ਜ਼ਰੂਰ ਤੁਹਾਡੇ ਨਾਲ। ਉਹਨੇ ਕਿਹਾ ਠੀਕ ਹੈ ਵੀ ਲੜ ਪਾਵੇ। ਉਹ ਵੀ ਨਿਕਲ ਪਿਆ ਸੀ, ਵੀ ਨਿਕਲ ਪਿਆ। ਬਸ 5 ਮਿੰਟ ਲੜਾਈ ਹੋਈ ਹੈ। ਉਹ ਕਿਹੜਾ ਸੀ ਡਾਂਗਾ ਮਾਰਨੀਆਂ ਨੇ, ਬਰਸ਼ਿਆਂ ਦੀ ਲੜਾਈ ਸੀ। ਇੱਕ ਦੋ ਜਣਾ ਡਿੱਗ ਪਿਆ, ਫਿਰ ਨਸਾਈ ਹੋ ਗਈ, ਨੱਸ ਗਿਆ। ਨਹੀਂ ਤੇ ਉਦੋਂ ਦੌਰ ਸੀ ਅੰਗਰੇਜ਼ ਦਾ। ਹਾਂ। ਤੇ ਸਖਤੀ ਸੁਖਤੀ ਵਾਹਵਾ ਸੀ? ਬਹੁਤ ਸਖਤ। ਉੱਥੇ ਆਪਣਾ ਤਾਂ ਕਤਲ ਹੁੰਦਾ ਹੀ ਨਹੀਂ ਸੀ। ਅੱਛਾ। ਜੇ ਹੋ ਜਾਵੇ ਇੱਕ ਦੇ ਇੱਕ ਕਾਲੇ ਪਾਣੀ ਸਿੱਖ ਕਰਦੇ, ਇੱਕ ਕਾਲੇ ਪਾਣੀ ਇੱਕ ਫਾਂਸੀ। ਇਹ ਅੰਗਰੇਜ਼ ਦਾ ਕਾਨੂੰਨ ਸੀਗਾ। ਜਿਹੜਾ ਕਾਲੇ ਪਾਣੀ ਚੱਲ ਜਾਂਦਾ ਮੁੜ ਕੇ ਨਹੀਂ ਆਉਂਦਾ, ਉਧਰੇ ਖਪ ਜਾਂਦੇ। ਨਹੀਂ ਤੁਸੀਂ ਵੇਖੀ ਹੈ ਆਪਣਾ ਵੰਡ ਵੇਖੀ ਤੁਸੀਂ ਜਦੋਂ ਉਧਰੋਂ ਇੱਧਰ ਆਏ ਜੇ? ਆਹੋ। ਨਾਲੇ ਆਂਦੇ ਨਾ ਵੀ ਮੈਂ ਤਾਂ ਜੇਲ੍ਹ ਚਲਾ ਗਿਆ। ਜੇਲ੍ਹ 'ਚ ਹੀ ਸੀਗਾ ਮੈਂ ਤਾਂ। ਉਹ ਕਤਲ ਦੇ ਕੇਸ 'ਚ? ਮੈਂ ਸਾਨੂੰ ਪਤਾ ਹੀ ਤੁਹਾਡਾ ਐਵੇਂ ਜਿਵੇਂ ਦੂਸਰੇ ਲੋਕ ਤੇ ਆ ਗਏ ਇਹਨਾਂ ਨੂੰ ਆਪਣਾ ਗੱਡੀਆਂ ਘੋੜਿਆਂ ਤੇ ਬਹਿ ਕੇ, ਤੁਸੀਂ ਕਿਵੇਂ ਆਏ? ਅਸੀਂ ਗੱਡੀ 'ਚ ਆਏ। ਤੁਹਾਨੂੰ ਜਿਹੜੇ ਜੇਲ੍ਹ ਵਾਲੇ ਸੀ ਉਹਨਾਂ ਨੂੰ ਜੇਲ੍ਹ 'ਚ ਭੇਜਿਆ? ਜੇਲ੍ਹ 'ਚ। ਕਿੱਥੇ? ਲਾਹੌਰ। ਕਿੰਨੇ ਦਿਨ ਰਹੇ ਜੇਲ੍ਹ 'ਚ? 2 ਦਿਨ। ਸਭ ਕੱਢ ਦਿੱਤੇ, ਫਿਰ ਸਾਰੇ ਕੱਢ ਦਿੱਤੇ।
ਨਹੀਂ ਤੇ ਤੂੰ ਕਤਲ ਕੀਤਾ ਤੁਸੀਂ ਐਵੇਂ ਹੀ ਕੱਢਤਾ ਉਹਨਾਂ ਦਾ? ਨਹੀਂ, ਸਾਰੇ ਛੱਡ ਦਿੱਤੇ। ਅੱਛਾ, ਖੁੱਲੀ ਮਾਫੀ ਹੋ ਗਈ। ਖੁੱਲੀ ਮਾਂ। ਤੇ ਉਹ ਫਿਰ ਜਿੰਨੇ ਤੁਹਾਡਾ ਬੰਦਾ ਮਾਰਿਆ ਸੀ, ਹਾਂ, ਇੱਕ ਤੁਹਾਡਾ ਵੀ ਮਰਿਆ ਸੀ। ਹਾਂ, ਸਾਡਾ ਵੀ ਇੱਕ ਤੇ ਮਿੰਟ ਉਹ ਵੀ ਛੁੱਟ ਗਿਆ ਹੋਣਾ ਫਿਰ? ਉਹ ਵੀ ਛੁੱਟ ਗਿਆ। ਉਹ ਵੀ ਨਹੀਂ, ਛੁੱਟ- ਨਾਲੇ ਦੱਸ ਦਿਓ ਵੀ ਅੰਗਰੇਜ਼ ਦੌਰ ਸੀ ਕਿ ਕੋਈ ਸਖਤੀ ਬੜੀ ਸੀ, ਇਸ ਤਰ੍ਹਾਂ ਕੋਬਲ ਤੇ ਕਤਲ ਤੁਸੀਂ ਆਂਦੇ ਹੁੰਦਾ ਹੀ ਨਹੀਂ। ਨਾ ਨਾ ਨਾ। ਤੇ ਫਿਰ ਇਹ 10 ਲੱਖ ਲੋਕ ਕਿਵੇਂ ਮਰ ਗਿਆ ਜਦੋਂ ਵੰਡ ਹੋ ਗਈ? ਕਿਹੜੇ? 10 ਲੱਖ ਲੋਕ ਮਰੇ ਜਦੋਂ ਵੰਡ ਉਹ ਹੋਈ। ਤਾਂ ਫਿਰ ਉਰੇ ਮਰੇ ਹੈ ਨਾ, ਕਿਤੇ ਉਹ ਸਿੱਖ ਪਏ ਤਾਂ ਤਦ ਮਰੇ ਹੈ ਨਾ। ਹਾਂ, ਸਿੱਖਾਂ ਨੂੰ ਮਾਰੇ ਹੈ ਨਾ, ਮੁਸਲਮਾਨ ਥੋੜ੍ਹੇ ਮਾਰੇ। ਹਾਂ, ਦੱਸਦੇ ਹੁੰਦੇ ਸੀ ਸਾਨੂੰ, ਜੇਲ੍ਹਾਂ ਦੇ ਵਿੱਚ ਬੰਦੇ ਆਉਂਦੇ ਸੀ ਨਾ ਸਿੱਖ, ਉਹ ਦੱਸਦੇ ਹੁੰਦੇ ਸੀ ਵੀ ਫਲਾਣੇ ਪਿੰਡ 'ਚ ਅਸੀਂ ਗਏ ਆ, ਇੰਨੇ ਬੰਦੇ ਮਾਰ ਦਿੱਤੇ। ਇੱਕ ਹੁਸ਼ਿਆਰਪੁਰ ਦੇ ਵਿੱਚ ਖਾਟੀ ਪਿੰਡ ਸੀ, ਉੱਥੇ ਬੰਦੇ ਬਹੁਤ ਮਾਰੇ, ਬੁੜੀਆਂ ਦੀਆਂ ਬਾਹਾਂ ਵੱਢ ਦਿੱਤੀਆਂ, ਲੱਤਾਂ ਵੱਢ, ਉੱਥੇ ਬਹੁਤ ਨੁਕਸਾਨ ਹੋਇਆ। ਉਹ ਦੱਸਦੇ ਹੁੰਦੇ ਸੀ ਆ ਕੇ ਜੇਲ੍ਹਾਂ 'ਚ, ਸਾਨੂੰ ਦੱਸਦੇ ਹੁੰਦੇ ਸੀ। ਅੱਛਾ, ਇਹ ਦੱਸੋ ਤੁਸੀਂ, ਆਪਾਂ ਪੁੱਛਦਾ ਹੁੰਦਾ ਅਕਸਰ ਵੀ ਇਹ ਜਿਹੜਾ ਵਸੇਬ ਆ ਪਿੰਡਾਂ ਦਾ ਹੋਣ ਦਾ, ਹਾਂ, ਤੇ 47 ਤੋਂ ਪਹਿਲਾਂ ਦਾ ਜਿਵੇਂ ਤੁਸੀਂ ਦੱਸਿਆ ਵੀ ਸਾਂਝ ਸੀ ਸਾਰੇ ਇਕੱਠੇ ਰਹਿੰਦੇ, ਵਸੇਬ ਉਦੋਂ ਦਾ ਚੰਗਾ ਸੀ ਕਿ ਹੁਣ ਦਾ ਚੰਗਾ? ਹੁਣ ਦਾ ਵੀ ਕਹਦਾ ਚੰਗਾ ਕੋਈ ਨਹੀਂ। ਹੁਣ ਦਾ ਵੀ ਇੱਕ ਦੂਜੇ ਦਾ ਦੁਸ਼ਮਣੀ ਤੇ ਇੱਥੇ ਵੀ ਪਈ ਜਾਂਦੀ ਹੈ। ਨਹੀਂ, ਉਦੋਂ ਦਾ ਕਿਵੇਂ ਸੀ? ਉਦੋਂ ਠੀਕ ਸੀ। ਸਾਡੇ ਇਲਾਕੇ ਦੇ ਵਿੱਚ ਕੋਈ ਬਿਲਕੁਲ ਨਾ ਕੋਈ ਲੜਾਈ ਨਾ ਕੋਈ ਝਗੜਾ। ਉਹ ਦੋਵਾਂ ਜ਼ਿਲ੍ਹਿਆਂ 'ਚ ਸਾਡੀ ਲੜਾਈ ਹੋਈ ਸੀ, ਹੁਸ਼ਿਆਰਪੁਰ ਜਲੰਧਰ। ਬਾਕੀ ਦੁਨੀਆ ਮਨਾਬਾਦੀ ਦੀ ਕੋਈ ਗੱਲ ਨਹੀਂ। ਅੱਛਾ, ਤੁਸੀਂ ਤੇ ਫਿਰ ਵੇਖੀ ਨਾ ਪਾਰਟੀਸ਼ਨ ਜਿਹੜੀ ਹੋਈ ਹੈ, ਤੇ ਤੁਸੀਂ ਜੇਲ੍ਹ 'ਚ ਹੀ ਰਹੇ। ਹਾਂ ਜੀ। ਵੇਖੀ ਨਾ, ਤਾਂ ਤੁਸੀਂ ਤੇ ਹਾਲਾਤ ਵੇਖੇ ਹੀ ਨਾ ਫਿਰ। ਨਾ ਨਾ, ਅਸੀਂ ਤਾਂ ਨਹੀਂ ਕੋਈ, ਸਾਨੂੰ ਤਾਂ ਪਤਾ ਹੀ ਨਹੀਂ ਲੜਾਈ ਤੇ ਦਾ। ਬਾਹਰ ਆਪਣੇ ਘਰਦਿਆਂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਜਿਹੜੇ ਉੱਥੋਂ ਆਏ? ਨਹੀਂ ਨਹੀਂ, ਇੱਕ ਬਾਬਾ ਸਾਡਾ ਮਾਰਿਆ, ਉਹ ਵੀ ਕੰਪ ਦੇ ਵਿੱਚੋਂ ਕਹਿੰਦੇ ਚਲੇ ਗਿਆ। ਤਾਂ ਅਸੀਂ ਕਹਿ ਰਿਹਾ ਵੱਡਾ ਭਰਾ ਵੀ ਨਾ ਜਾ, ਹੁਣ ਕਹਿੰਦੇ ਮੈਂ ਜਾਣਾ ਪਿੰਡ ਆ, ਉਹਨੂੰ ਸਿੱਖਾਂ ਨੂੰ ਮਾਰਿਆ। ਉਹ ਵੀ ਸਾਨੂੰ ਪਤਾ ਲੱਗ ਗਿਆ ਜੇਲ੍ਹ 'ਚ ਵੀ ਫਲਾਣਿਆਂ ਨੂੰ ਮਾਰਿਆ। ਹੋਰ ਕੋਈ ਇਸ ਤੋਂ ਇਲਾਵਾ ਕੋਈ ਪਿੰਡ ਦੀ ਸ਼ਫੀਪੁਰ ਦੀ ਕੋਈ ਯਾਦ ਹੋਵੇ, ਪਿੰਡ ਦੀ ਕੋਈ ਗੱਲ, ਐਸਾ ਵਾਕਿਆ ਕੋਈ ਯਾਦ ਹੋਵੇ ਤੁਹਾਨੂੰ? ਨਹੀਂ, ਕੋਈ ਗੱਲ ਹੀ ਨਹੀਂ। ਅਮਰਨਾਬਾਦ ਦੇ ਸੀਗੇ ਬੜੇ ਸਾਰੇ ਇਕੱਠੇ, ਉਹ ਬੰਦੇ ਹੀ ਬਹੁਤ ਖਰਾਬ ਸੀ ਜਿਹਨਾਂ ਨਾਲ ਤੁਹਾਡੀ ਲੜਾਈ ਹੋਈ। ਹਾਂ। ਉਹ ਖਰਾਬ ਸੀ ਤੇ ਹੋਈ ਲੜਾਈ, ਐਵੇਂ ਥੋੜੀ ਲੜਾਈ ਹੁੰਦੀ ਹੈ। ਹੈਂ? ਉਹ ਬੰਦੇ ਬੜੇ ਸੀ, ਐਵੇਂ ਨਹੀਂ ਕਿ ਉਹ ਤਾਂ ਸਾਡੀ ਤਾਂ ਅੱਲਾ ਸੁਣੀ ਸੀ, ਐਵੇਂ ਝੂਠ ਬੋਲੀ ਜਾਈਏ। ਸਾਡੀ ਤਾਂ ਅੱਲਾ ਪਾਕ ਨੇ ਹਮਦਾਦ ਕੀਤੀ ਆ, ਅਸੀਂ ਨਹੀਂ ਇੰਨੇ ਜੋਗੇ ਸੀਗੇ, ਐਵੇਂ ਕਹੀ ਜਾਈਏ ਅਸੀਂ ਇੰਨੇ ਜੋਗੇ ਨਹੀਂ ਸੀ। ਸਾਡੀ ਤਾਂ ਅੱਲਾ ਪਾਕ ਨੇ ਹਮਦਾਦ ਕੀਤੀ। ਅੱਛਾ, ਤੁਹਾਡੇ ਫਿਰ ਵਿਆਹ ਤੁਸੀਂ ਤੁਹਾਡਾ ਦੱਸਦੇ ਸੀ ਪਹਿਲਾਂ ਹੋਇਆ, ਫਿਰ ਘਰ ਦੀ ਤੁਹਾਡੀ ਆ ਗਈ ਇੱਧਰ ਹੀ? ਹਾਂ, ਇੱਧਰ ਜੀਆਂ ਦੇ ਨਾਲ ਹੀ? ਇੱਧਰ ਆ ਗਏ। ਠੀਕ। ਲਓ ਜੀ, ਬਾਬਾ ਜੀ ਦੇ ਨਾਲ ਗੱਲਾਂ ਆਪਾਂ ਕੀਤੀਆਂ, ਤੇ ਬਾਬਾ ਜੀ ਉਦੋਂ ਜਦੋਂ ਹੋਈ ਆ ਪਾਰਟੀਸ਼ਨ ਵੰਡ, ਉਦੋਂ ਬਾਬਾ ਜੀ ਸਨ ਜੇਲ੍ਹ ਦੇ ਵਿੱਚ, ਤੇ ਜੇਲ੍ਹ ਦੇ ਵਿੱਚ ਜਿਹੜੇ ਕੈਦੀ ਸੀ ਉਹਨਾਂ ਨੂੰ ਵੀ ਜਿਹੜੀ ਦੂਸਰੇ, ਜਿਸ ਤਰ੍ਹਾਂ ਪਾਕਿਸਤਾਨ ਇੰਡੀਆ ਹੋ ਗਿਆ, ਪਾਰਟੀਸ਼ਨ ਹੋ ਗਈ, ਇਹਨਾਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਉਹਨਾਂ ਜੇਲ੍ਹਾਂ ਦੇ ਵਿੱਚ। ਲੇਕਿਨ ਇਹ ਵੀ ਖੁੱਲ੍ਹੇ ਆਮ 302 ਦੇ ਜਿਹੜੇ ਮੁਲਜ਼ਮ ਸਨ ਉਹਨਾਂ ਨੂੰ ਸਰੇਆਮ ਮਾਫੀ ਹੋ ਗਈ ਸਾਰਿਆਂ ਨੂੰ। ਦੋਵਾਂ ਮੁਲਕਾਂ 'ਚ ਇਸ ਤਰ੍ਹਾਂ ਹੋਇਆ। ਹਾਂ, ਸਾਰਿਆਂ ਮੁਲਕਾਂ 'ਚ। ਇਹ ਇੱਕ ਅਲੱਗ ਜਿਹੀ ਸਟੋਰੀ ਸੀ ਕਿ ਜੇਲ੍ਹ ਦੇ ਕੈਦੀ ਕਿਸ ਤਰ੍ਹਾਂ ਜਿਹੜੇ ਉਹ ਮਾਈਗ੍ਰੇਟ ਹੋਏ, ਕਿਸ ਤਰ੍ਹਾਂ ਜਿਹੜਾ ਉਹ ਹੋ ਗਿਆ, ਤੇ ਕਿਸ ਤਰ੍ਹਾਂ ਉਹਨਾਂ ਨੂੰ ਮਾਫੀ ਹੋ ਗਈ। ਤੇ ਆਪਾਂ ਮਿਲਦੇ ਹਾਂ, ਫਿਰ ਗੱਲ ਕਰਾਂਗੇ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ, ਤੇ ਬਾਬਾ ਜੀ ਨਾਲ ਇਸ ਤਰ੍ਹਾਂ ਦੀ ਪਹਿਲਾ ਸਾਡਾ ਐਕਸਪੀਰੀਅੰਸ ਸੀ ਕਿ ਜੇਲ੍ਹ ਵਾਲੇ ਕੈਦੀ ਜਿਹੜੇ ਉਹ ਕਿਸ ਤਰ੍ਹਾਂ ਆਏ। ਮਿਲਦੇ ਹਾਂ, ਫਿਰ ਰੱਬ ਰੱਖਾ। ਆਪ ਮੋਬਾਈਲ ਫੜੀ ਰੱਖ।